ਸਲਾਮ, ਆਦਾਬ ਤੇ ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ। ਪੰਜਾਬੀ ਰੇਡੀਓ USA ਦੇ ਨੈਸ਼ਨਲ ਅਤੇ ਇੰਟਰਨੈਸ਼ਨਲ ਰੇਡੀਓ ਨੈਟਵਰਕਸ ਦੇ ਨਾਲ ਸਾਡੇ ਸਭ ਡਿਜੀਟਲ ਪਲੇਟਫਾਰਮਸ ਯਾਨੀ ਫੇਸਬੁੱਕ, YouTube, ਇੰਸਟਾਗ੍ਰਾਮ ਅਤੇ ਟਿਕਟੌਕ ਤੇ ਸਭ ਵੇਖਣ ਅਤੇ ਸੁਣਨ ਵਾਲੇ ਸਰੋਤਿਆਂ ਨੂੰ ਅਪਡੇਟ ਪਾਕਿਸਤਾਨ 'ਚ ਜੀ ਆਇਆਂ ਨੂੰ ਆਖ ਰਿਹਾ। ਮੈਂ ਹਾਂ ਆਪ ਸਭ ਦੇ ਨਾਲ ਮੌਜੂਦ ਪਰਵੀਨ ਮਸੂਦ ਤੇ ਮੇਰੇ ਨਾਲ ਸਾਥ ਦੇਣ ਲਈ ਮੌਜੂਦ ਨੇ ਮਸੂਦ ਮਲਿਕ ਜੀ। ਮਸੂਦ ਜੀ ਆਇਆਂ ਜੀ। ਬਹੁਤ ਬਹੁਤ ਧੰਨਵਾਦ ਤੁਹਾਡਾ ਪ੍ਰਵੀਨ ਜੀ। ਮੇਰੇ ਵੱਲੋਂ ਵੀ ਸਭ ਦਰਸ਼ਕਾਂ ਨੂੰ, ਸਭ ਸਰੋਤਿਆਂ ਨੂੰ ਦੋਵੇਂ ਹੱਥ ਜੋੜ ਕੇ ਸਲਾਮ, ਆਦਾਬ ਔਰ ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਆਪਦਾ ਅੱਜ ਦੇ ਅਪਡੇਟ ਪਾਕਿਸਤਾਨ 'ਚ। ਅਮਰੀਕਾ 'ਚ 12 ਸਤੰਬਰ ਸਾਲ 2025 ਦਾ ਦਿਨ ਡੁੱਬ ਰਿਹਾ ਹੈ। ਪਾਕਿਸਤਾਨ 'ਚ 13 ਸਤੰਬਰ ਸਾਲ 2025 ਦਾ ਦਿਨ ਚੜ੍ਹਿਆ ਹੈ। ਅੱਜ ਦੀਆਂ ਇਹਨਾਂ ਖਬਰਾਂ ਦੇ ਪਾਕਿਸਤਾਨ ਦੇ ਨਾਲ ਜੁੜੀਆਂ ਪਿਛਲੀਆਂ 24 ਘੰਟੇ ਦੀਆਂ ਵੱਡੀਆਂ ਖਬਰਾਂ ਦੇ ਇਸ ਬੁਲਟਨ 'ਚ ਆਪ ਸਭ ਨੂੰ ਜੀ ਆਇਆਂ ਨੂੰ ਕਹਿੰਦੇ। ਇਹ ਖਬਰਾਂ ਮੰਡੇ ਟੂ ਫਰਾਈਡੇ ਤੁਹਾਡੇ ਲਈ ਪੇਸ਼ ਕੀਤੀਆਂ ਜਾਂਦੀਆਂ ਨੇ। ਇਹਨਾਂ ਖਬਰਾਂ ਨੂੰ ਜੇ ਤੁਸੀਂ ਸਪਾਂਸਰ ਕਰਨਾ ਹੋਏ ਤਾਂ ਸਾਡਾ ਟੈਲੀਫੋਨ ਨੰਬਰ ਹੈ 408-272-5200 4082725200। ਮਸੂਦ ਵਧਨੇ ਪਹਿਲੀ ਖਬਰ ਹਲੇ ਜੇ ਸਾਡੇ ਨਾਲ ਕੋਈ 19-21 ਕੀਤੀ ਗਈ ਤੇ ਇਸਰਾਈਲ ਨੂੰ ਮੂੰਹ ਤੋੜ ਜਵਾਬ ਦੇਾਂਗੇ, ਪਾਕਿਸਤਾਨ ਦੀ ਸਰਕਾਰੀ ਧਮਕੀ। ਜੀ ਬਿਲਕੁਲ। ਪਾਕਿਸਤਾਨੀ ਫਾਰਨ ਆਫਿਸ ਦੇ ਤਰਜਮਾਨ ਨੇ ਸ਼ਫਕਤ ਅਲੀ ਖਾਨ ਹੋਣੇ, ਉਹਨਾਂ ਨੇ ਹਫਤਾਵਾਰ ਪ੍ਰੈਸ ਬਰੀਫਿੰਗ ਹੈ ਜਿਹੜੀ ਉਹ ਕੀਤੀ। ਉਹਦੇ 'ਚ ਪੱਤਰਕਾਰਾਂ ਵੱਲੋਂ ਇਹ ਸਵਾਲ ਕੀਤਾ ਗਿਆ। ਇਹ ਕੰਮ ਇੱਥੇ ਨਹੀਂ ਰੁਕਿਆ ਪ੍ਰਵੀਨ, ਚਾਰੇ ਪਾਸੇ ਇਹ ਪਹਿਲਾ ਮੌਕਾ ਹੈ ਕਿ ਪਾਕਿਸਤਾਨ ਔਰ ਇਸਰਾਈਲ ਦੇ ਆਲਾ ਸਰਕਾਰੀ ਜ਼ਿੰਮੇਦਾਰ ਨੇ ਜਿਹੜੇ ਉਹ ਵੀ ਆਮਣੇ ਸਾਹਮਣੇ ਆਏ। ਸੋ ਜਿਹੜੇ ਇਸਰਾਈਲੀ ਪ੍ਰਾਈਮ ਮਿਨਿਸਟਰ ਨੇ ਇਹ ਬਿਆਨ ਦਿੱਤਾ ਸੀਗਾ 9/11 ਦੇ 24 ਵਰੇ ਪੂਰੇ ਹੋਣ ਤੇ ਕਿ ਅਮਰੀਕਾ ਦੇ ਉੱਤੇ ਹਮਲਾ ਕਰਨ ਵਾਲੇ ਜਿਹੜੇ ਅਮਰੀਕਾ ਨੇ ਅਫਗਾਨਿਸਤਾਨ 'ਚ ਵੜ ਕੇ ਉਹਨਾਂ ਦਾ ਕੀ ਹਾਲ ਕੀਤਾ, ਪਾਕਿਸਤਾਨ 'ਚ ਵੜ ਕੇ ਬਿਨ ਲਾਦਨ ਦਾ ਕੀ ਹਾਲ ਕੀਤਾ, ਤੇ ਅਸੀਂ ਅਗਰ ਕਤਰ ਤੇ ਹਮਲਾ ਕੀਤਾ ਕਿਹੜੀ ਕੋਈ ਵੱਡੀ ਗੱਲ ਹੈ। ਅਸੀਂ ਵੀ ਤੇ ਉਂਝ ਹੀ ਤੁਰਨ ਡਏ ਆ। ਔਰ ਜਿਹੜੇ ਮੁਲਕ ਅਤਗਰਦਾਂ ਨੂੰ ਪਨਾਹ ਦੇਣ ਦੇ ਨੇ ਉਹ ਕੰਨ ਖੋਲ ਕੇ ਸੁਣ ਲੈਣ ਕਿ ਉਹਨਾਂ ਨੂੰ ਉਹ ਕੱਢ ਦੇਣ, ਨਹੀਂ ਤੇ ਫਿਰ ਸਾਨੂੰ ਤੇ ਕੱਢਣਾ ਹੁੰਦਾ ਹੈ। ਇਹ ਇਸਰਾਈਲੀ ਪ੍ਰਾਈਮ ਮਿਨਿਸਟਰ ਦੀ ਧਮਕੀ ਸੀਗੀ। ਇਹਦੇ ਜਵਾਬ 'ਚ ਪਾਕਿਸਤਾਨੀ ਫਾਰਨ ਆਫਿਸ ਨੇ ਆਖਿਆ ਆ ਕਿ ਅਸੀਂ ਇਸਰਾਈਲੀ ਪ੍ਰਾਈਮ ਮਿਨਿਸਟਰ ਨੂੰ ਇਹ ਦੱਸ ਦੇਣਾ ਚਾਹੁੰਦੇ ਹਾਂ ਕਿ ਪਾਕਿਸਤਾਨ ਨਾਲ ਕਿਸੇ ਨੇ ਮੈਲੀ ਅੱਖ ਦੇ ਨਾਲ ਵੀ ਵੇਖਿਆ ਜਾਂ ਕੋਈ ਊਂਚ ਨੀਚ ਕੀਤੀ ਜਿੱਦਾਂ ਤੁਸੀਂ ਕਿਹਾ ਕਿ 19-21, ਤੇ ਪਾਕਿਸਤਾਨ ਉਹਦਾ ਜਵਾਬ ਦੇਣਾ ਜਾਣਦਾ ਔਰ ਐਸਾ ਜਵਾਬ ਦਾਂਗੇ ਕਿ ਦੁਨੀਆ ਵੇਖੇਗੀ। ਇਹ ਪਾਕਿਸਤਾਨ ਨੇ ਸਿੱਧੀ ਸਾਵੀਂ ਤੜੀ ਹੈ ਜਿਹੜੀ ਇਹ ਇਸਰਾਈਲ ਨੂੰ ਲਾਈ ਹੈ। ਯਾਦ ਰਵੇ ਕਿ ਪਾਕਿਸਤਾਨ ਔਰ ਇਸਰਾਈਲ ਦੇ ਆਪਸ 'ਚ ਕੋਈ ਸਫਾਰਤੀ ਤਾਲੁਕ ਵਾਸਤੇ ਨਹੀਂ ਗਏ ਹੈ, ਲੇਕਿਨ ਦੋਵੇਂ ਇੱਕ ਦੂਜੇ ਦੇ ਮੁਖਾਲਫ ਨੇ। ਉਸ ਤੋਂ ਬਾਅਦ UNO ਦੀ ਯੂਨਾਈਟਿਡ ਨੇਸ਼ਨ ਆਰਗੇਨਾਈਜੇਸ਼ਨ ਦੀ ਸਲਾਮਤੀ ਕੌਂਸਲ ਦਾ ਇਕੱਠ ਹੁੰਦਾ ਆ। ਉੱਥੇ ਪਾਕਿਸਤਾਨੀ ਜਿਹੜੇ ਮੰਦੂਬ ਨੇ ਇਫਤਖਾਰ ਅਹਿਮਦ ਨੇ, ਅਸੀਂ ਸਵੇਰੇ ਇਹ ਬ੍ਰੇਕਿੰਗ ਵੀ ਦਿੱਤੀ ਸੀਗੀ, ਉਹਨਾਂ ਦੇ ਤੇ ਇਸਰਾਈਲ ਦੇ ਜਿਹੜੇ ਮੰਦੂਬ ਨੇ ਇਹਨਾਂ ਦੋਹਾਂ ਦੀ ਆਪਸ 'ਚ ਮੂੰਹਮਾਰੀ ਹੋ ਗਈ, ਯਾਨੀ ਇਸਰਾਈਲੀ ਤਰਜਮਾਨ ਦੀ ਔਰ ਉਹਨਾਂ ਦੀ। ਉਹਨਾਂ ਨੇ ਆਖਿਆ ਕਿ ਜਿਹੜੇ ਲੋਕ ਇਹ ਕਹਿਣ ਦੇ ਨੇ ਕਿ ਪਾਕਿਸਤਾਨ ਦੇ ਵਿੱਚ ਬਿਨ ਲਾਦਨ ਨੂੰ ਫੜਿਆ ਗਿਆ, ਯਾਦ ਰੱਖਣਗੇ ਜਿਨ੍ਹਾਂ ਨੇ ਫੜਿਆ ਆ ਅਸੀਂ ਉਹਨਾਂ ਦੇ ਇਤਿਹਾਦੀ ਹਾਂ। ਯਾਨੀ ਪਾਕਿਸਤਾਨ ਅਮਰੀਕਾ ਦਾ ਅਤਗਰਦੀ ਦੇ ਮਾਮਲੇ 'ਚ ਪਹਿਲਾਂ ਵੀ ਇਤਿਹਾਦੀ ਹੈ, ਹੁਣ ਵੀ ਹੈ, ਔਰ ਇਹ ਗੱਲ ਦੁਨੀਆ ਜਾਣਦੀ ਹੈ। ਇਸ ਤੋਂ ਅੱਡ ਇਹ ਗੱਲ ਸਿਰਫ ਔਰ ਸਿਰਫ ਇਸਰਾਈਲ ਨੇ ਇਸ ਕਰਕੇ ਕਹੀ ਕਿ ਉਹ ਆਪਣੇ ਜੰਗੀ ਜੁਰਮਾਂ ਤੇ ਪਰਦਾ ਪਾਉਂਦਿਆਂ ਹੋਇਆਂ ਦੁਨੀਆ ਦੀ ਤਵੱਜੋ ਕਿਸੇ ਹੋਰ ਪਾਸੇ ਲੈ ਕੇ ਜਾਏ। ਅਸੀਂ ਕਤਰ ਦੇ ਅੰਦਰ, ਦੋਹਾ ਦੇ ਅੰਦਰ ਇਸਰਾਈਲੀ ਹਮਲੇ ਦੀ ਨਿੰਦਿਆ ਕਰਨੇ ਆ ਔਰ ਉਹਨੂੰ ਰੱਦ ਕਰਨੇ ਆ। ਹੁਣ ਤੋਂ ਥੋੜਾ ਚਿਰ ਪਹਿਲਾਂ ਪ੍ਰਵੀਨ ਇੱਕ ਵੱਡੀ ਪੇਸ਼ਰਫਤ ਇਹ ਹੋਈ ਹੈ ਕਿ ਜਿਹੜਾ ਨਿਊਯਾਰਕ ਐਲਾਮੀਆ ਹੋਇਆ ਸੀਗਾ, ਸਾਊਦੀ ਅਰਬ ਔਰ ਫਰਾਂਸ ਨੇ ਇਹ ਸਲਾਹ ਦਿੱਤੀ ਸੀਗੀ ਕਿ ਹਮਾਸ ਤੋਂ ਬਗੈਰ, ਯਾਨੀ ਉਹ ਗਰੁੱਪ ਜਿਹਦੀ ਨਿੰਦਿਆ ਇਸਰਾਈਲ ਵੀ ਕਰਦਾ ਹੈ, ਉਹਦੇ ਨਾਲ ਬਹੁਤ ਗਿਲੇ ਸ਼ਿਕਵੇ ਨੇ, ਇਹ ਸਾਊਦੀ ਅਰਬ ਨੇ ਔਰ ਫਰਾਂਸ ਨੇ ਇਹ ਕਿਹਾ ਸੀਗਾ ਕਿ ਹਮਾਸ ਤੋਂ ਬਗੈਰ ਦੋ ਰਿਆਸਤੀ ਹੱਲ ਯਾਨੀ ਇਸਰਾਈਲ ਔਰ ਫਲਸਤੀਨ ਹੈ ਜਿਹੜਾ ਇਹਨੂੰ ਕਬੂਲ ਕੀਤਾ ਜਾਏ। ਸੋ ਹੁਣ ਅੱਜ ਬਕਾਇਦਾ ਇਹਨੂੰ ਮਨਜ਼ੂਰ ਕਰ ਲਿਆ ਗਿਆ। ਰਾਈਟ ਨੂੰ ਇਸ ਵੇਲੇ UNO ਦੇ ਵਿੱਚ ਪੈਣ ਵਾਲੇ ਵੋਟ ਨੇ ਜਿਹੜੇ ਉਹਨਾਂ ਦੀ ਗਿਣਤੀ ਤੋਂ ਬਾਅਦ ਸਿਰਫ 10 ਮੁਲਕ ਨੇ ਜਿਹੜੇ ਉਹਨਾਂ ਨੇ ਮੁਖਾਲਫਤ ਕੀਤੀ, ਜਿਨ੍ਹਾਂ 'ਚ ਇੱਕ ਅਮਰੀਕਾ, ਇਸਰਾਈਲ ਔਰ ਉਹਨਾਂ ਦੇ ਕੁਝ ਹਾਮੀ ਨੇ। 10 ਮੁਲਕ ਨੇ ਜਿਹੜੇ ਉਹ ਸਾਇਲੈਂਟ ਲਏ। 142 ਤੋਂ 148 ਮੁਲਕ ਨੇ ਜਿਹੜੇ ਉਹਨਾਂ ਨੇ ਹਮਾਇਤ ਕਰਕੇ ਕਿ ਹਾਂ ਬਿਲਕੁਲ ਠੀਕ ਹੈ, ਅਮਨ ਹੋਣਾ ਚਾਹੀਦਾ ਆ। ਗਜ਼ਾ ਵਾਲਾ ਮਾਮਲਾ ਜਿਹੜਾ ਹੁਣ ਹਮਾਸ ਨੂੰ ਹਥਿਆਰ ਨੇ ਜਿਹੜੇ ਉਹ ਫਲਸਤੀਨੀ ਅਥਾਰਟੀਜ਼ ਨੂੰ ਜਮ੍ਹਾਂ ਕਰਵਾ ਦੇਣਾ ਚਾਹੀਦਾ ਔਰ ਹਮਾਸ ਤੋਂ ਬਗੈਰ ਫਲਸਤੀਨ 'ਚ ਆਜ਼ਾਦ ਫਲਸਤੀਨ ਔਰ ਆਜ਼ਾਦ ਇਸਰਾਈਲ ਜਿਹੜਾ ਇਹਦਾ ਹੁਣ ਮੁੱਢ ਵੱਧ ਜਾਣਾ ਚਾਹੀਦਾ। ਇਹ ਫਰਾਂਸ ਔਰ ਇਸਰਾਈਲ ਵੱਲੋਂ ਮਾਫੀ ਚਾਹੁੰਦਾ, ਫਰਾਂਸ ਔਰ ਸਾਊਦੀ ਅਰਬ ਵੱਲੋਂ ਇਹ ਸਲਾਹ ਆਈ ਸੀਗੀ, ਪਾਕਿਸਤਾਨ ਨੇ ਇਹਦੀ ਹਮਾਇਤ ਕੀਤੀ ਹੈ, ਇਹ ਪੇਸ਼ਰਫਤ ਹੋਈ ਹੈ। ਸੋ ਇਹ ਇੱਕ ਮਾਮਲਾ ਜਿਹੜਾ ਇਹ ਗਰਮਾ ਗਰਮੀ ਦਾ ਸਬਬ ਬਣਿਆ ਜੀ। ਜੀ ਬਾਅਦ ਨੇ ਅਗਲੀ ਖਬਰ ਹਲੇ ਬਲੋਚਿਸਤਾਨ 'ਚ ਫੌਜ ਦਾ ਅਤਗਰਦਾਨਾ ਮੁਕਾਬਲਾ ਹੋਇਆ, 4 ਮਾਰੇ ਗਏ ਨੇ। ਕੀ ਜਾਣਕਾਰੀ ਤੁਹਾਡੇ ਜੀ? ਮਸਤੂੰਗ ਦਾ ਇਲਾਕਾ ਹੈ ਬਲੋਚਿਸਤਾਨ ਦਾ, ਪਹਿਲਾਂ ਵੀ ਇੱਥੇ ਝੜਪਾਂ ਚੱਲਦੀਆਂ ਰਹੀਆਂ ਨੇ। ਹੁਣ ਪਾਕਿਸਤਾਨੀ ਸਰਕਾਰ ਵੱਲੋਂ ਔਰ ਪਾਕਿਸਤਾਨੀ ਫੌਜ ਦੇ ਇਤਲਾਹਾਂ ਦੇਣ ਵਾਲੇ ਮਹਿਕਮੇ ਵੱਲੋਂ ISPR ਨੇ ਇਹ ਆਖਿਆ ਹੈ ਕਿ ਇਹ ਜਿਹੜੇ ਭਾਰਤੀ ਹਮਾਇਤ ਯਾਫਤਾ ਲੜਾਕੂ ਸਨ, ਅਤਗਰਦ ਸਨ, ਬਲੋਚਿਸਤਾਨ 'ਚ ਵੱਖ ਵੰਡ ਦੀ ਮੰਗ ਕਰਨ ਦੇ ਸਨ, ਇਹਨਾਂ ਦੇ ਨਾਲ ਪੁਲਿਸ ਦਾ ਜਾਂ ਫੌਜ ਦਾ ਮੁਕਾਬਲਾ ਹੋਇਆ। ਫੋਰਸਿਸ ਲਫ਼ਜ਼ ਵਰਤੇ ਗਿਆ, ਫੋਰਸਿਸ ਦਾ ਮੁਕਾਬਲਾ ਹੋਇਆ। ਬਲੋਚਿਸਤਾਨ 'ਚ ਫੋਰਸਿਸ ਦਾ ਮਤਲਬ FC, ਰੇਂਜਰਸ ਔਰ ਆਰਮੀ ਹੀ ਹੈ। ਤੇ ਉਹਦੇ ਵਿੱਚ ਇਹ 4 ਨੇ ਜਿਹੜੇ ਇਹ ਮਾਰੇ ਗਏ। ਇਹਨਾਂ ਦਾ ਇੱਕ ਸਾਥੀ ਜਿੰਦਾ ਵੀ ਗ੍ਰਿਫਤਾਰ ਕੀਤਾ ਗਿਆ ਹੈ। ਇਹ ਜਿਹੜੇ ਮਾਰੇ ਗਏ ਨੇ ਇਹਨਾਂ ਦੇ ਕਬਜ਼ੇ ਦੇ ਵਿੱਚੋਂ ਵੱਡੀ ਗਿਣਤੀ 'ਚ ਭਾਰੀ ਅਸਲਾ ਫੜਨ ਸਮੇਤ ਗੋਲਾ ਬਰੂਦ ਤੇ ਧਮਾਕੇ ਵਾਲੇ ਬਾਕੀ ਜਿਹੜੇ ਹਾਲਾਤ ਨੇ ਉਹ ਵੀ ਫੜੇ ਜਾਣ ਦੀ ਹੈ ਜਿਹੜੀ ਉਹ ਤਸਦੀਕ ਕੀਤੀ ਜਾ ਰਹੀ ਹੈ। ਔਰ ਨਾਲ ਹੀ ਆਖਿਆ ਜਾ ਰਿਹਾ ਹੈ ਕਿ ਇਹ ਭਾਰਤੀ ਪ੍ਰੌਕਸੀ ਹੈ ਜਿਹੜੀ ਉਹਦਾ ਅਸੀਂ ਮੱਕੂ ਆ ਜਿਹੜਾ ਉਹ ਠੱਪ ਦਿੱਤਾ ਆ। ਚੰਗੀ ਟਿਕਾ ਕੇ ਜਿਹੜੀ ਉਹ ਕਹਿੰਦਾ ਕਿ ਫਾਇਰਿੰਗ ਹੋਈ ਦੋਵਾਂ ਪਾਸਿਓਂ ਔਰ ਪਾਕਿਸਤਾਨੀ ਫੌਜ ਦੇ ਇਤਲਾਹਾਂ ਦੇਣ ਵਾਲੇ ਮਹਿਕਮੇ ਦਾ ਇਹ ਆਖਣਾ ਹੈ ਕਿ ਸਾਡੇ ਜਵਾਨਾਂ ਦੇ ਵਿੱਚੋਂ ਕੁਛ ਨੇ ਜਿਹੜੇ ਉਹ ਫਟਰ ਨੇ।
ਪਰ ਕਿਸੇ ਕਿਸਮ ਦਾ ਕੋਈ ਇਸ ਤੋਂ ਵੱਧ ਜਾਨੀ ਨੁਕਸਾਨ ਨਹੀਂ ਹੋਇਆ, ਪਰ ਇਹਨਾਂ ਚਾਰਾਂ ਦੇ ਮਾਰੇ ਜਾਣ ਔਰ ਇੱਕ ਦੇ ਜਿੰਦੇ ਫੜੇ ਜਾਣ ਦੀ ਇਤਲਾਹ ਹੈ ਜੀ। ਡਾਇਰੈਕਟ ਫਲਾਈਟ ਵਾਲੀ ਜਿਹੜੀ ਅਸੀਂ ਇੱਕ ਖਬਰ ਪਹਿਲੇ ਵੀ ਸ਼ੇਅਰ ਕੀਤੀ ਸੀ, ਅਮਰੀਕਾ ਦੇ ਬੂਹੇ ਤੇ ਜੇ ਖੁੱਲੇ ਨਹੀਂ ਸਨ, ਪਰ PIA ਨੇ ਕੈਨੇਡਾ ਲਈ ਜਿਹੜੀ ਡਾਇਰੈਕਟ ਫਲਾਈਟ ਸੀ ਉਹ ਵੀ ਬੰਦ ਕਰ ਦਿੱਤੀ। ਅਜੀ ਉਹਦੀ ਵਜ੍ਹਾ ਹੈ ਪ੍ਰਵੀਨ ਕਿ ਪਾਕਿਸਤਾਨ ਦੇ ਜਿਹੜੇ ਬੋਇੰਗ ਤਿਆਰੇ ਨੇ 777 777 ਜਿਹਨੂੰ ਕਹਿੰਦੇ ਨੇ, ਇਹ ਲੌਂਗ ਰੇਂਜ ਜਹਾਜ਼ ਨੇ ਜਿਹੜੇ ਕਹਿ ਲਵੋ ਕਿ ਜਦੋਂ ਉਡਾਰਾਂ ਭਰਦੇ ਨੇ ਤੇ ਫਿਰ ਬਹਿਰਾ ਓਕੀਆਨੂਸ ਹੈ ਜਿਹੜਾ ਇਹਨੂੰ ਪਾਰ ਕਰਨ ਵਾਸਤੇ ਇਹੋ ਹੀ ਜਹਾਜ਼ ਨੇ ਜਿਹੜੇ ਇਹ ਲੌਂਗ ਰੇਂਜ ਕਰਦੇ ਨੇ। ਬਾਕੀ ਜਿਹੜੇ ਜਹਾਜ਼ ਨੇ ਉਹ ਬਸ ਸਮਝੋ ਕਿ ਸਮੁੰਦਰ ਦੇ ਵਿਚਕਾਰ ਹੀ ਉਹ ਕੰਮ ਚਲੇ ਜਾਂਦੇ। ਇਹਨਾਂ ਦੀ ਮੇਨਟੇਨੈਂਸ ਆ ਜਿਹੜੀ ਉਹ ਚੱਲ ਰਹੀ ਹੈ। ਪਾਕਿਸਤਾਨੀ ਸਰਕਾਰ ਦਾ ਔਰ PIA ਦੇ ਜ਼ਿੰਮੇਦਾਰਾਂ ਦਾ ਇਹ ਆਖਣਾ ਹੈ ਕਿ ਇਸ ਵੇਲੇ ਪਾਕਿਸਤਾਨ 'ਚ ਸਵਾਰੀਆਂ ਦਾ ਰਸ਼ ਨਹੀਂ ਹੈ, ਲੋਡ ਆ ਜਿਹੜਾ ਉਹ ਬਹੁਤਾ ਮਹਿੰਗਾ ਹੈ, ਇਸ ਕਰਕੇ 10 ਵਰਿਆਂ ਬਾਅਦ ਇਹਨਾਂ ਦੀ ਲਾਜ਼ਮੀ ਮੇਨਟੇਨੈਂਸ ਕੀਤੀ ਜਾਂਦੀ ਹੈ। ਸੋ ਮੇਨਟੇਨੈਂਸ ਜਿਹੜੀ ਉਹ ਹੋਣ ਰਹੀ ਹੈ, ਜਿਹਦੇ ਕਾਰਨ ਪਾਕਿਸਤਾਨ ਤੋਂ ਡਾਇਰੈਕਟ ਕੈਨੇਡਾ ਆਉਣ ਵਾਲੀਆਂ ਫਲਾਈਟਾਂ ਨੇ ਜਿਹੜੀਆਂ ਉਹ ਕੁਝ ਚਿਰ ਬੰਦ ਰਹਿਣਗੀਆਂ। ਜਿਵੇਂ ਜਿਵੇਂ ਇਹ ਜਹਾਜ਼ ਨੇ ਜਿਹੜੇ ਇਹਨਾਂ ਦੀ ਮੇਨਟੇਨੈਂਸ ਹੁੰਦੀ ਜਾਏਗੀ, ਇਹਨਾਂ ਦੇ ਕਹਿ ਲਵੋ ਕਿ ਸਾਂਭ ਸੰਭਾਲ ਵਾਲੇ ਮਾਮਲੇ ਨੇ ਜਿਹੜੇ ਉਹ ਪੂਰੇ ਹੁੰਦੇ ਜਾਣਗੇ, ਉਂਝ ਰੂਟ ਨੇ ਜਿਹੜੇ ਇਹ ਬਹਾਲ ਹੁੰਦੇ ਜਾਣਗੇ ਜੀ। ਅਗਲੀ ਖਬਰ ਵਾਲੇ ਵਾਦਿਆਂ ਮਸੂਦ, ਮਰੀਮ ਨਵਾਜ਼ ਨੇ KPK 'ਚ ਕਣਕ ਦੀ ਸਪਲਾਈ ਰੋਕੀ ਤੇ ਗਵਰਨਰ KPK ਇਸ ਕੰਮ ਦੀ ਨਿੰਦਿਆ ਕਰਦੇ ਪਏ ਨੇ। ਇਹ ਕੀ ਰੋਲ ਆਇਆ ਜੀ? ਹੁਣ ਪਤਾ ਲੱਗਦਾ ਨਾ ਕਿ ਪੰਜਾਬ ਕੀ ਹੈ। ਕਣਕ ਉੱਥੇ ਹੁੰਦੀ ਖਾਂਦਾ ਪੂਰਾ ਪਾਕਿਸਤਾਨ ਆ। ਖੈਬਰ ਪਖਤੂਨਖਵਾ 'ਚ ਜਿੰਨੀ ਕਣਕ ਹੋਈ ਉਹ ਉਸੇ ਸੂਬੇ ਨੇ ਵਰਤੀ, ਉੱਥੋਂ ਦੀਆਂ ਲੋੜਾਂ ਥੋੜਾ ਦੇ ਮੁਤਾਬਕ। ਹੁਣ ਜਦੋਂ ਪੰਜਾਬ 'ਚ ਹੜ ਆ ਗਿਆ, ਚੋਲ ਰੁੜ ਕੇ, ਕਣਕ ਆ ਜਿਹੜੀ ਉਹਦਾ ਅੱਗੇ ਪਤਾ ਕੋਈ ਨਹੀਂ ਗਾ ਹੈ, ਲੋਕ ਨੇ ਜਿਹੜੇ ਉਹ ਉਜੜ ਗਏ, ਲੱਖਾਂ 'ਚ ਗਿਣਤੀ ਹੈ। ਇਸ ਮੌਕੇ ਤੇ ਲੋਕਾਂ ਨੇ ਕਣਕ ਆਟਾ ਜਿਹੜਾ ਸਾਂਭ ਲਿਆ। ਅਸੀਂ ਦੱਸਿਆ ਕਿ ਕਾਲਜਾ ਆ ਜਿਹੜਾ ਉਹ ਪੈਣ ਡਿਆ ਹੈ, ਛਾਪੇ ਨੇ ਜਿਹੜੇ ਉਹ ਮਾਰੇ ਜਾ ਰਹੇ ਨੇ। ਹੁਣ ਇਹਦੇ ਵਿੱਚ KPK ਸੂਬੇ ਦੇ ਵਿੱਚ ਪੰਜਾਬ ਤੋਂ ਕਣਕ ਕੁਝ ਲੀਗਲ ਜਾਂਦੀ ਸੀ, ਕੁਝ ਸਮਗਲ ਹੋ ਕੇ ਜਾਂਦੀ ਸੀ। ਉਥੋਂ ਫਿਰ ਉਹ ਭਾਰੀ ਮੁੱਲ ਦੇ ਉੱਤੇ ਅਫਗਾਨਿਸਤਾਨ ਸਮਗਲ ਹੁੰਦੀ ਸੀਗੀ। ਮਰੀਮ ਨਵਾਜ਼ ਹੁਣ ਜਿਹੜੀਆਂ ਲੈਂਦੇ ਪੰਜਾਬ ਦੀਆਂ CM ਨੇ, ਉਹਨਾਂ ਨੇ ਪਾਬੰਦੀ ਲਾਤੀ ਕਿ ਕਣਕ ਜਿਹੜੀ ਹੈ ਉਹ ਅਫਗਾਨਿਸਤਾਨ ਜਾਣ ਦੀ ਗੱਲ ਦੂਰ ਦੀ ਹੈ, KPK ਵੀ ਨਹੀਂ ਜਾਏਗੀ। ਸੋ ਉਹਨਾਂ ਨੇ ਪਾਬੰਦੀ ਲਾਤੀ ਕਿ ਪੰਜਾਬ ਦੀਆਂ ਲੋੜਾਂ ਥੋੜ੍ਹਾ ਜਿਹੜੀਆਂ ਪਹਿਲਾਂ ਪੂਰੀਆਂ ਹੋਣਗੀਆਂ, ਫਿਰ ਅਸੀਂ ਕਣਕ ਜਿਹੜੀ ਉਹ ਕਿਤੇ ਆਂਢੀਆਂ ਗਵਾਂਢੀ ਸੂਬੇ ਨੇ ਜਿਹੜੇ ਉਹਨਾਂ ਨੂੰ ਦਾਂਗੇ। ਕਣਕ ਦੇ ਉੱਤੇ ਉਹਨਾਂ ਰੋਕ ਲਾਈ। ਇਹਦੇ ਤੇ ਫਿਰ ਜਿਹੜੇ KPK ਸੂਬੇ ਦੇ ਗਵਰਨਰ ਨੇ ਉਹਨਾਂ ਆਖਿਆ ਜੀ ਇਹ ਪਾਕਿਸਤਾਨ ਦੇ ਕਨਸਟੀਟਿਊਸ਼ਨ ਜਾਂ ਆਈਨ ਦੇ ਆਰਟੀਕਲ 151 ਆ ਜਿਹੜਾ ਉਹਦੇ ਤਹਿਤ ਗਲਤ ਹੈ, ਜਿਹੜਾ ਕਹਿੰਦਾ ਹੈ ਕਿ ਸੂਬੇ ਆਪਸ ਦੇ ਵਿੱਚ ਵਪਾਰਕ ਤਜਾਰਤ ਆਣ ਜਾਣ ਜਿਹੜਾ ਪੂਰੀ ਆਜ਼ਾਦੀ ਦੇ ਨਾਲ ਕਰ ਸਕਦੇ ਨੇ। ਇਹ ਰੋਕ ਲਾ ਕੇ ਪੰਜਾਬ ਹੈ ਜਿਹੜਾ ਉਹ ਗਲਤ ਕਰ ਰਿਹਾ ਆ ਔਰ ਇਹਦਾ ਮਕਸਦ ਸਿਰਫ ਔਰ ਸਿਰਫ KPK ਸੂਬੇ ਨੂੰ ਤੰਗ ਕਰਨਾ। ਯਾਦ ਰਵੇ ਕਿ KPK ਸੂਬੇ ਦੇ ਜਿਹੜੇ ਗਵਰਨਰ ਨੇ ਨਾ, ਉਹ ਪਾਕਿਸਤਾਨ ਪੀਪਲਸ ਪਾਰਟੀ ਦੇ ਨੇ, ਜਿਹੜੀ ਕਿ ਫੈਡਰਲ 'ਚ ਇਤਿਹਾਦੀ ਜਮਾਤ ਆ, ਹੁਕਮਰਾਨ ਜਮਾਤ ਦੀ, ਮੁਸਲਿਮ ਲੀਗ ਨੂਨ ਦੀ। ਲਓ ਜੀ, ਵੱਧ ਨੇ ਅਗਲੀ ਖਬਰ ਵਾਲੇ ਮਸੂਦ, ਲਾਹੌਰ 'ਚ ਬਿਜਲੀ ਦੇ ਬਿੱਲ ਨੇ ਮਾਂ ਦੇ ਕਾਤਲ ਫੜਵਾ ਦਿੱਤੇ। ਕੀ ਖਬਰ? ਖਬਰ ਇਹ ਹੈ ਕਿ ਜੀ ਲਾਹੌਰੋਂ ਕਾਨੇ ਦੇ ਇਲਾਕੇ ਚੋਂ ਇੱਕ ਢਾਂਚਾ ਲੱਭਾ, ਇਨਸਾਨੀ ਢਾਂਚਾ। ਉਹ ਹੁਣ ਜਦੋਂ ਉਹ ਢਾਂਚਾ ਲੱਭਾ ਤੇ ਉਹ ਪਤਾ ਲੱਗੇ ਕਾਹਦੀ ਲਾਸ਼ ਹੈ। ਫੋਰੈਂਸਿਕ ਟੈਸਟਾਂ ਤੋਂ ਬਾਅਦ ਇਹ ਪਤਾ ਲੱਗਾ ਕਿ ਇਹ ਕਿਸੇ ਬੀਬੀ ਦੀ ਲਾਸ਼ ਹੈ। ਪਤਾ ਨਹੀਂ ਕਦੋਂ ਦੀ ਮਾਰ ਕੇ ਸੁੱਟੀ, ਕਿੰਨੇ ਮਹੀਨੇ ਹੋਏ, ਚਿਰਿੰਦ ਪਰਿੰਦ ਨੋਚ ਗਏ ਉਹਨੂੰ, ਲੋਥ ਨੂੰ, ਲਾਸ਼ ਨੂੰ। ਉਹ ਢਾਂਚਾ ਹੀ ਢਾਂਚਾ ਸੀਗਾ, ਸ਼ਨਾਖਤ ਦੇ ਕਾਬਿਲ ਵੀ ਨਹੀਂ ਸੀ। ਅੱਛਾ, ਉਹ ਜਦੋਂ ਜਿਹਨੂੰ ਕਹਿੰਦੇ ਨਾ ਕਿ ਨਿਸ਼ਾਨੀਆਂ ਲੱਭਦੀ ਹੈ ਪੁਲਿਸ, ਤੇ ਉਹ ਫਿਰ ਉਥੋਂ ਉਹਨਾਂ ਨੇ ਕਿਹਾ ਇੱਕ ਛਾਪਰ ਲੱਭਾ ਉੱਥੇ ਡਿੱਗਾ। ਅੱਛਾ, ਜਦੋਂ ਉਹ ਛਾਪਰ ਖੋਲਿਆ ਗਿਆ ਤੇ ਉਹਦੇ 'ਚ ਕੁਝ ਪੈਸੇ ਸਨ ਤੇ ਇੱਕ ਬਿਜਲੀ ਦਾ ਬਿੱਲ ਸੀਗਾ। ਬਿਜਲੀ ਦਾ ਬਿੱਲ ਸੀਗਾ ਜਿਹੜਾ ਉਹ ਲੈ ਕੇ ਉਹ ਗਏ ਬਾਬਡਾ ਦੇ ਮਹਿਕਮੇ ਕੋਲ ਜਾਂ ਬਿਜਲੀ ਦੇ ਮਹਿਕਮੇ ਕੋਲ। ਉੱਥੋਂ ਉਹਨਾਂ ਡਾਟਾ ਕਢਾਇਆ ਤੇ ਪਤਾ ਲੱਗਾ ਕਿ ਫਲਾਂ ਇਲਾਕੇ 'ਚ ਫਲਾਂ ਘਰ ਦਾ ਆ। ਜਦੋਂ ਉਸ ਘਰ 'ਚ ਪਤਾ ਲੱਗਾ ਕਿ ਇੱਥੋਂ ਦਾ, ਇੱਥੇ ਕੌਣ ਰਹਿਣ ਦੇ ਨੇ, ਕਦੋਂ ਦੇ ਰਹਿਣ ਦੇ, ਪਤਾ ਲੱਗਾ ਕਿ ਜੀ ਇੱਥੇ 2 ਮਹੀਨੇ ਹੋਏ ਨੇ ਕਿਰਾਏਦਾਰ ਆਏ। ਇਹਦਾ ਮਤਲਬ ਇਹ ਢਾਂਚਾ 2 ਮਹੀਨੇ ਪੁਰਾਣਾ ਸੀਗਾ। 2 ਮਹੀਨੇ ਪਹਿਲਾਂ ਕੌਣ ਰਹਿੰਦੇ ਸੀ? 2 ਮਹੀਨੇ ਪਹਿਲੇ ਜੀ ਇੱਥੇ ਕ੍ਰਿਸਚੀਅਨ ਫੈਮਿਲੀ ਸੀਗੀ ਤੇ ਉਹਨਾਂ ਦੀ ਮਾਂ ਆ ਜਿਹੜੀ ਉਹ ਗਵਾਚ ਗਈ ਸੀਗੀ, ਜਵਾਨ ਪੁੱਤਰ ਸਨ ਤੇ ਉਹ ਗੈਰ 'ਚ ਘਰ-ਬਾਰ ਛੱਡ ਗਏ। ਕਿੱਥੇ ਨੇ ਜੀ? ਉਹ ਜੀ ਫਲਾਂ ਥਾਂ ਵੇਖੇ ਗਏ ਨੇ ਉਸ ਤੋਂ ਬਾਅਦ। ਅੱਛਾ, ਜਦੋਂ ਵੇਖੇ ਗਏ ਤੇ ਫਿਰ ਉਹਨਾਂ ਭਾਨਾ ਜ਼ਿੱਟਾਂ ਵਾਲੀ ਜਾਂ ਨਸ਼ੇ ਦੇ ਅੱਡੇ ਤੋਂ ਉਹਨਾਂ ਮੁੰਡਿਆਂ ਨੂੰ ਫੜਿਆ ਗਿਆ, ਗ੍ਰਿਫਤਾਰ ਕੀਤਾ ਗਿਆ ਤੇ ਪਤਾ ਲੱਗਾ ਕਿ ਸਕੇ ਪੁੱਤਰ ਨੇ ਜਿਹੜੇ ਉਹ ਸਕੀ ਮਾਂ ਦੇ ਕਾਤਲ ਨਿਕਲੇ। ਆਇਸਤਾ ਨਸ਼ਾ ਕਰਦੇ ਸਨ, ਨਸ਼ਈ ਸਨ, ਮਾਂ ਕੋਲ ਪੈਸੇ ਮੰਗਦੇ ਸਨ, ਲੋਕਾਂ ਦੇ ਘਰਾਂ 'ਚ ਉਹ ਕੰਮ ਕਰਦੀ ਸੀਗੀ, ਭਾਂਡੇ ਧੋਂਦੀ ਸੀ, ਕੱਪੜੇ ਧੋਂਦੀ ਸੀ, ਝਾੜੂ ਪੂਚਾ ਲਾਉਂਦੀ ਸੀਗੀ। ਉਥੋਂ ਉਹ ਘਰ ਦਾ ਨਿਜ਼ਾਮ ਸਿਸਟਮ ਚਲਾਉਣ ਲਈ ਸੀਗੀ, ਕਿਰਾਏ ਤੇ ਰਹਿੰਦੀ ਸੀਗੀ। ਇਹਨਾਂ ਨੇ ਉਹਦੇ ਕੋਲ 50,000 ਰੁਪਈਆ ਸੀਗਾ, ਬਿੱਲ ਜਮ੍ਹਾਂ ਕਰਾਉਣਾ ਸੀਗਾ ਉਹਨੇ ਕੁਛ, ਇਹਨਾਂ ਨੇ ਪੈਸੇ ਮੰਗੇ, ਉਹਨੇ ਪੈਸੇ ਨਾ ਦਿੱਤੇ। ਇਹਨਾਂ ਦੋਹਾਂ ਨੇ ਉਹਨੂੰ ਕਤਲ ਕਰ ਦਿੱਤਾ ਔਰ ਇਹ ਇੱਕ ਬਿਜਲੀ ਦਾ ਬਿੱਲ ਆ ਜਿਹੜਾ ਉਥੋਂ ਫਿਰ ਇਹ ਦੋਵੇਂ ਕਾਤਲ ਨੇ ਜਿਹੜੇ ਇਹ ਗ੍ਰਿਫਤਾਰ ਹੋ ਗਏ। ਲੋ ਜਨਾਬ, ਇਹਦੇ ਨਾਲ ਹੀ ਅਸੀਂ ਆਪਣੇ ਜਿਹੜੇ ਸਰੋਤੇ ਨੇ ਉਹਨਾਂ ਕੋਲ ਇਜਾਜ਼ਤ ਚਾਹੁੰਦੇ ਹੈਗੇ, ਪਰ ਉਸ ਤੋਂ ਪਹਿਲੇ ਉਹੀ ਇੱਕ ਗੱਲ ਕਿ ਸਾਡੇ ਸਭ ਡਿਜੀਟਲ ਪਲੇਟਫਾਰਮ ਜਿਨ੍ਹਾਂ 'ਚ ਜੀ ਫੇਸਬੁੱਕ ਆ, YouTube ਆ, ਇੰਸਟਾਗ੍ਰਾਮ ਆ, ਟਿਕਟੌਕ ਆ, ਇਹਦੇ ਤੇ ਇਹ ਖਬਰਾਂ ਤੁਹਾਡੇ ਵਾਸਤੇ ਪ੍ਰਸਾਰਿਤ ਕੀਤੀਆਂ ਜਾਂਦੀਆਂ ਵੇਖਣ ਵਾਸਤੇ। ਔਰ ਪੰਜਾਬੀ ਰੇਡੀਓ USA ਤੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਤੇ ਸੁਣਨ ਵਾਸਤੇ ਅਸੀਂ ਇਹ ਖਬਰਾਂ ਪੇਸ਼ ਕਰਨੇ ਹਫ਼ਤੇ 'ਚ 5 ਦਿਨ, ਮੰਡੇ ਟੂ ਫਰਾਈਡੇ। ਇਹ ਖਬਰਾਂ ਤੁਸੀਂ ਪੰਜਾਬੀ ਰੇਡੀਓ USA ਤੋਂ ਸੁਣਦੇ ਜਿਹੜੀਆਂ ਪਾਕਿਸਤਾਨ ਦੇ ਨਾਲ ਜੁੜੀਆਂ ਪਿਛਲੀਆਂ 24 ਘੰਟੇ ਦੀਆਂ ਵੱਡੀਆਂ ਖਬਰਾਂ ਹੁੰਦੀਆਂ ਨੇ। ਅੱਜ 12 ਸਤੰਬਰ ਸਾਲ 2025 ਦੇ ਔਰ ਪਾਕਿਸਤਾਨ 'ਚ 13 ਸਤੰਬਰ ਸਾਲ 2025 ਦੇ ਇਸ ਅਪਡੇਟ
ਅਪਡੇਟ ਪਾਕਿਸਤਾਨ ਚੋਂ ਸਾਨੂੰ ਇਜਾਜ਼ਤਾਂ ਦਿਵੋ। ਖਬਰਾਂ ਸਪਾਂਸਰ ਕਰਨਾ ਹੋਏ ਤੇ ਉਹਨਾਂ ਲਈ ਸਾਡਾ ਟੈਲੀਫੋਨ ਨੰਬਰ ਹੈ ਜੀ, ਫੋਨ ਨੰਬਰ ਹੈ 408 272 5200 4082725200। ਹੁਣ ਦਿਓ ਸਾਨੂੰ ਇਜਾਜ਼ਤ। ਅਗਲੇ ਅਪਡੇਟ ਪਾਕਿਸਤਾਨ ਤੱਕ ਲਈ ਤੁਹਾਡਾ ਮੇਰਾ ਸਾਡਾ ਸਾਰਿਆਂ ਦਾ ਰੱਬ ਰਾਖਾ।